ਭੈਣ ਭਰਾਵੋ ਬੀਬੀਓ, ਸਭ ਤੋਂ ਪਹਿਲਾਂ ਗੱਜ ਕੇ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਪੰਜੇ ਪਿੰਡਾਂ ਦਾ ਮਸਲਾ ਕਾਫੀ ਲੰਬੇ ਟਾਈਮ ਤੋਂ ਚੱਲ ਰਿਹਾ, ਜਿਵੇਂ ਪਹਿਲਾਂ ਮੇਰਾ ਦੱਸਿਆ, ਇਹ ਜ਼ਮੀਨ ਇਹਨਾਂ ਤੋਂ ਖੋਈ ਗਈ ਆ। ਰਾਤ ਨੂੰ ਇਹਦੀਆਂ ਰਜਿਸਟਰੀਆਂ ਹੋਈਆਂ ਨੇ। ਲਾਕਡਾਊਨ ਦੇ ਵਿੱਚ ਲੋਕਾਂ ਦੇ ਖਾਤਿਆਂ ਵਿੱਚ ਧੱਕੇ ਦੇ ਪੈਸੇ ਪਾਏ ਗਏ ਨੇ। ਇਹਨਾਂ ਨੇ ਆਪਣੀ ਮਰਜ਼ੀ ਨਾਲ ਜ਼ਮੀਨ ਨਹੀਂ ਵੇਚੀ, ਸਰਕਾਰ ਨੇ ਖੋਈ ਆ। ਦੂਜੇ ਪਾਸੇ 1102 ਏਕੜ ਜ਼ਮੀਨ ਹੈ, ਜਿਹਦੇ ਵਿੱਚ ਗਰੀਬ ਪਰਿਵਾਰਾਂ ਦਾ ਹਿੱਸਾ ਬਣਦਾ ਹੈ। ਉਹ ਜਿਹੀ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਉਹਦੇ ਬਾਰੇ ਵੀ ਸਰਕਾਰ ਦੇ ਨੁਮਾਇੰਦਿਆਂ ਨੇ ਆਪਣੇ ਆਪ ਇੱਕ 5 ਮੈਂਬਰੀ ਕਮੇਟੀ ਬਣਾਈ। ਉਹ ਸਰਕਾਰ ਨੂੰ ਇਹਦੇ ਬਾਰੇ ਪਤਾ ਸੀ। 5 ਮੈਂਬਰ ਦੇ ਵਿੱਚ ਇੱਕ ਡੀਸੀ ਲਾ ਦਿਆ, ਕੋਈ ਐਸਡੀ ਲਾ ਦਿਆ, ਕੋਈ ਜਿਹੜਾ ਜਿਹੜਾ ਬੰਦੇ ਨਾਲ ਤੁਸੀਂ ਆਉਂਦਾ ਕੋਲ ਅਜੀਬ ਨਾ ਕਰਾਂਗਾ। 5 ਮੈਂਬਰੀ ਕਮੇਟੀ ਬਣਾਈ। ਅੱਜ ਦੇ ਭਾਰਤ ਦੇ ਨਾਮ ਦੇ ਇਹ ਜ਼ਮੀਨ ਹੋਇਆ ਕਰੇਗੀ, ਜਿਹਦਾ ਸਰਕਾਰ ਵੱਲੋਂ 35 ਲੱਖ ਰੁਪਏ ਲਿਆ ਗਿਆ। ਕਾਰਜਕਾਰੀ ਦੇ ਵਿੱਚੋਂ 9 ਲੱਖ ਰੁਪਏ ਲਿਆ ਗਿਆ, 27 ਲੱਖ ਰੁਪਏ ਬੇਟੀ ਕਰਨਾ ਮਿਲਿਆ। ਜਦਕਿ ਬਣਦਾ ਹੈ ਕਿ ਜਿਹੜਾ 27 ਲੱਖ ਰੁਪਏ ਕਾਰਜਕਾਰ ਨੂੰ ਮਿਲਣਾ ਚਾਹੀਦਾ ਸੀ, ਜਿਹੜਾ 9 ਲੱਖ ਰੁਪਇਆ ਉਹ ਪੰਚਾਇਤੀ ਖਾਤੇ ਦੇ ਵਿੱਚ ਪਿੰਡਾਂ ਦੇ ਵਿਕਾਸ ਵਾਸਤੇ। ਪਰ ਸਰਕਾਰ ਨੇ ਸਾਰੇ ਪੈਸੇ ਖਾਣੇ ਸੀ, ਤਾਂ ਕਰਕੇ ਆਪਣੇ ਤਰੀਕੇ ਨਾਲ ਚੁਕੌਤੀ ਦੀਆਂ ਪਰਚੀਆਂ ਲਾਸਟ ਜ਼ੀਰੋ ਤੇ ਕੱਟ ਕੇ ਲਾਸਟ ਸਾਲ ਦੀਆਂ ਆਪਣੇ ਚਹੇਤੇ ਬੰਦਿਆਂ ਨੂੰ ਬਹੁਤ ਤਰ੍ਹਾਂ ਘਾਪਲੇਬਾਜ਼ੀ ਕਰੀ। ਤੁਹਾਨੂੰ ਸਾਰਿਆਂ ਨੂੰ ਪਤਾ, ਜੇ ਕੋਈ ਆਵਾਜ਼ ਉਠਾਉਂਦਾ ਤਾਂ ਲਾਕਡਾਊਨ ਦੇ ਵਿੱਚ ਕਿਸੇ ਦੇ ਭੁੱਖੀ ਦਾ ਖਰਚਾ, ਕਿਸੇ ਦੇ ਟੀਮ ਦਾ ਜਾਂ ਕਿਸੇ ਦਾ ਹੋਰ ਤਰ੍ਹਾਂ ਦੇ ਲੋਕਾਂ ਨੂੰ ਡਰਾ ਧਮਕਾ ਕੇ ਕੰਮ ਕਰਿਆ ਗਿਆ ਸੀ। ਪਰ ਉਹ ਜਦੋਂ ਲਾਕਡਾਊਨ ਤੋਂ ਬਾਅਦ ਆਖਰੀ ਪਿੰਡ ਤੋਂ ਜਥੇਬੰਦੀ ਕੋਲ ਪਹੁੰਚ ਕਰੀ, ਮੇਰੇ ਧਿਆਨ ਦਾ ਮਸਲਾ ਆਇਆ, ਸਾਹਮਣੇ ਤੇ ਆਵਾਜ਼ ਉਠਾਈ। ਇਹਦੇ ਵਿੱਚ ਸਾਡਾ ਪਾਰਲੀਮੈਂਟ ਤੋਂ ਪੱਤਰਕਾਰ ਹੀਰੋ ਰਣਜੀਤ ਸਿੰਘ ਰਾਣਾ, ਉਹਦਾ ਬਹੁਤ ਯੋਗਦਾਨ ਰਿਹਾ। ਇਹ 5 ਪਿੰਡਾਂ ਦੇ ਘਰ ਦੇ ਵਾਸਤੇ ਉਹਨੇ ਪੂਰਾ ਜ਼ੀਰੋ ਲੈਵਲ ਤੇ ਜੋ ਵੀ ਵੋਟ ਮਿਲਦੀ ਹੈ ਉਹ ਤੇ ਉਹਦੀ ਗੱਲ ਲਾਉਣਾ ਸੀ। ਉਹਦਾ ਵੀ ਹਰਨਾਈ ਲੈਣ ਦੇ ਵਿੱਚ ਬਹੁਤ ਯੋਗਦਾਨ ਆ ਗਿਆ। ਦੂਜੀ ਗੱਲ, ਮੈਂ ਉਸ ਟਾਈਮ ਵੀ ਇਹਦੀ ਨੁਮਾਇੰਦਗੀ ਕਰਦਾ ਸੀ। ਜੇ ਅਸੀਂ ਡੀਸੀ ਸਾਹਿਬ ਕੋਲ ਜਾਂਦੇ ਸੀ ਵੀ ਭਾਈ ਚਲੋ ਕਿਸਾਨਾਂ ਨੂੰ 9 ਲੱਖ ਤੇ ਬਹੁਤ ਗਲਤ ਆ, ਪਰ ਜਿਹੜਾ 27 ਲੱਖ ਚਾਹੀਦਾ। ਪਰ ਦੂਜੇ ਪਾਸੇ ਜਿਹੜੇ ਗਰੀਬ ਪਰਿਵਾਰ ਨੇ, ਜਿਹੜੇ ਪਿੰਡ ਦੇ ਵਸਨੀਕ ਲੋਕ ਨੇ, ਜਿਹੜੀ ਮਰਜ਼ੀ ਜਾਤੀ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੇ ਵਿੱਚ ਵੀ ਆ ਜ਼ਮੀਨ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਬਣਦੀ ਆ ਵੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਬਣਦੀ ਰਕਮ ਜਾਂ ਬਣਦੇ ਪੈਸੇ ਦੇ ਜਾਣਾ। ਉੱਥੇ ਡੀਸੀ ਸਾਹਿਬ ਮੈਨੂੰ ਇੱਕ ਗੱਲ ਕਹਿੰਦਾ ਹੁੰਦਾ, ਪ੍ਰਧਾਨ ਜੀ ਤੁਸੀਂ ਕਿਸਾਨਾਂ ਦੇ ਲੀਡਰ ਹੋ, ਤੁਸੀਂ ਐਸੀ ਭਾਈਚਾਰੇ ਦੀ ਕਿਉਂ ਗੱਲ ਕਰੋ, ਤੁਸੀਂ ਸਿਰਫ ਕਿਸਾਨਾਂ ਦੀ ਗੱਲ ਕਰੋ, ਕਿਸਾਨਾਂ ਨੂੰ ਕਿਉਂ ਕਰਦੇ ਆ। ਪਰ ਸਾਡੇ ਜਥੇ ਦਾ ਜਿਹੜਾ ਮਕਸਦ ਆ, ਇਹ ਜਿੱਥੇ ਕਿਸਾਨ ਦੀ ਸੇਵਾ ਦੇ ਨਾਲ ਨਾਲ ਜਿਹੜਾ ਆਪਣਾ ਹੋਰ ਸਮਾਜ ਆ ਉਹਨੂੰ ਚੰਗੀ ਸੇਧ ਦੇਣਾ, ਉਹਦੇ ਜਿਹੜੇ ਮਸਲੇ ਨੇ ਉਹ ਵੀ ਆਪਾਂ ਨੇ ਲੜਨੇ। ਇਹ ਜਥੇਬੰਦੀ ਵਿੱਚ ਆਪਾਂ ਨੇ 50% ਹਿੱਸੇਦਾਰੀ ਬੀਬੀਆਂ ਦੀ ਰੱਖੀ ਆ। ਜਿਵੇਂ ਦਾਜ ਦਹੇਜ ਦੀ ਸਮੱਸਿਆ ਹੋ ਰਹੀ ਆ, ਬੀਬੀਆਂ ਅੱਜ ਕੱਲ੍ਹ ਆਪਾਂ ਦੇਖਦੇ ਆ ਬਹੁਤ ਦੁਖੀ ਨੇ, 50% ਰਿਸ਼ਤੇ ਟੁੱਟ ਰਹੇ ਨੇ। ਉਹਦੇ ਕਰਕੇ ਵੀ ਆਪਾਂ ਨੂੰ ਜਿੱਥੇ ਕਿਸਾਨੀ ਮਸਲੇ ਦੇ ਨਾਲ ਨਾਲ ਆਪਣੇ ਸਮਾਜ ਨੂੰ ਸੁਧਾਰਨ ਵਿੱਚ ਆਪਾਂ ਲੋਕਾਂ ਨੂੰ ਭਾਈਚਾਰਕ ਸਾਂਝ ਕਾਇਮ ਬਣਾ ਕੇ ਰੱਖਣੀ ਪਊਗੀ। ਕਿਉਂਕਿ ਜਿਹੜਾ ਅੱਜ ਪੈਸਾ ਆ, ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰਦੇ ਆ, ਆਪਾਂ ਉਸ ਟਾਈਮ ਜੇ ਇੱਕ ਪਿੰਡ ਦੇ ਵਿੱਚ 100 ਘਰ ਕਿਸਾਨੀ ਕਰ ਰਿਹਾ, ਕਾਸ਼ਤਕਾਰੀ ਕਰ ਰਿਹਾ, ਤਾਂ ਜਿਹੜੇ ਸਾਡੇ ਅਸੀਂ ਭਾਈ ਦੇ ਲੋਕ ਸੀ ਉਹਨਾਂ ਕੋਲ ਸੀਰ ਸਾਂਝ ਜਾਂ ਨੌਕਰ ਕਰਦੇ ਹਿੱਸਿਆਂ ਪਰ। ਉਵੇਂ ਹੀ ਜੇ ਕੋਈ ਪਿੰਡ ਦੇ ਵਿੱਚ ਪਰਜਾ ਜਾਂ ਘਮਾਰ ਹੁੰਦਾ ਸੀ, ਉਹ ਆਪਾਂ ਨੂੰ ਪਾਣੀ ਦੇ ਘੜੇ ਜਾਂ ਜੋ ਵੀ ਚੀਜ਼ ਆਪਾਂ ਕੋਈ 4 ਨੰਬਰ ਦੇ ਘੜੇ ਬਣਾ ਕੇ ਦਿੰਦਾ ਹੁੰਦਾ ਸੀ। ਜੇ ਕੋਈ ਲਹਾਰ ਸੀ ਉਹ ਆਪਾਂ ਨੂੰ ਦਾਤੀਆਂ ਕਈਆਂ ਜਿਹੜੇ ਆਪਾਂ ਨੂੰ ਖੇਤੀ ਵਾਸਤੇ ਸਮਝ ਚਾਹੀਦੇ ਸੀ ਉਹ ਦਿੰਦਾ ਹੁੰਦਾ ਸੀ। ਐਵੇਂ ਹੀ ਕੋਈ ਪੰਡਤ ਹੋ ਗਿਆ, ਕੋਈ ਲਾ ਲਓ ਗੁਰਸਿੱਖ ਹੋ ਗਿਆ, ਆਪਾਂ ਹਰ ਇੱਕ ਨੂੰ ਜੇ ਕਿਸੇ ਕਿਸਾਨ ਕੋਲ 100 ਪੀਪਾ ਮੰਨ ਲਓ ਕਣਕ ਦਾ ਹੋ ਗਿਆ, ਜੀਰੀ ਦਾ ਹੋ ਗਿਆ, ਤਾਂ ਉਹ ਇੱਕ ਪੀਪਾ ਉਵੇਂ ਹੀ ਪਰਜਾ ਪੁੱਤ ਨੂੰ, ਉਵੇਂ ਹੀ ਲਾ ਲਓ ਲਹਾਰ ਨੂੰ, ਉਸ ਤਰ੍ਹਾਂ ਹੀ ਹਰੀਜਨ ਨੂੰ ਜਾਂ ਹਰ ਇੱਕ ਜੱਟ ਨੂੰ ਦਿਆ ਜਾਂਦਾ ਵਾ। ਔਰ ਲਾ ਮਿਲਾ ਕੇ ਸਾਰਾ ਪਿੰਡ ਇੱਕ ਤਰ੍ਹਾਂ ਦਾ ਹੀ ਹੋ ਜਾਂਦਾ। ਜੇ ਜ਼ਿਮੀਂਦਾਰ ਕੋਲ 100 ਪੀਪਾ, ਜੇ 100 ਪੀਪਾ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਤੋਂ ਸਾਰਿਆਂ ਨੂੰ ਬਰਾਬਰ ਦੀ ਪੂੰਜੀ ਆ ਜਾਂਦੀ ਹੁੰਦੀ ਸੀ। ਪਰ ਜਿਹੜਾ ਅੱਜ ਹੋ ਗਿਆ ਉਹ ਉਲਟ ਹੋ ਗਿਆ। ਆਟੋਮ ਉਸ ਸਮੇਂ ਜੇ ਕਿਸਾਨ ਦਾ ਆਮਦਨ ਹੁੰਦੀ ਸੀ ਤਾਂ ਆਮਦਨ ਹੇਠਾਂ ਤੋਂ ਉੱਪਰ ਜਾਂਦੀ ਸੀ। ਆਪਾਂ ਨੇ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਜ਼ੀਰੀ ਸਾਂਝੇ ਦਾ ਹਿੱਸਾ ਵਗਿਆ, ਫਿਰ ਆਪਾਂ ਨੇ ਜਿਹੜੇ ਪਿੰਡ ਦੇ ਹੋਰ ਬੰਦੇ ਤੇ ਉਹਨੂੰ ਦੇ ਪਿਆ। ਉਹ ਤੋਂ ਬਾਅਦ ਆਪਾਂ ਨੇ ਕੱਪੜੇ ਦੇ ਸੌਦੇ ਵੀ ਬਾਜ਼ਾਰ 'ਚ ਲੈ ਚੱਲਣਾ ਹੁੰਦਾ। ਉਸ ਟਾਈਮ ਪੁਰਾਣਾ ਟਾਈਮ ਸਭ ਤੋਂ ਵਧੀਆ, ਬਹੁਤ ਵਧੀਆ ਗੱਲ ਸੀ। ਪਰ ਅੱਜ ਜਿਹੜਾ ਸਾਰਾ ਪੈਸਾ ਉਹ ਕੁਝ ਬੰਦਿਆਂ ਦੇ ਹੱਥਾਂ 'ਚ ਪੈ ਗਿਆ, 20% ਲੋਕਾਂ ਕੋਲ। ਜਿਵੇਂ ਕਾਰਪੋਰੇਟ ਭਰਾਵਾਂ ਕੋਲ ਵੱਡੇ ਵੱਡੇ ਉਹਨਾਂ ਨੂੰ ਨੌਲੇਜ ਖੋਲ੍ਹੇ,
ਜਿਹੜਾ ਆਪਣਾ ਅਸਲ ਗੱਲ ਹੈ, ਜਿਹੜਾ ਆਪਣਾ ਪ੍ਰਧਾਨ ਲਿਖਿਆ ਵਾ ਉਹ ਸਿਰਫ ਕਾਰਪੋਰੇਟ ਘਰਾਣਿਆਂ ਜਾਂ ਕੰਪਨੀਆਂ ਨੂੰ ਬਚਾਉਣ ਵਾਸਤੇ ਨਹੀਂ ਕਰ ਰਿਹਾ। ਜਦ ਕਿ ਆਪਣਾ ਖੇਤ ਦਾ ਖੇਤੀ ਕਰਦਾ, ਖੇਤੀ ਵਾਸਤੇ ਕੋਈ ਉਦਾਹਰਨ ਨਹੀਂ, ਕੋਈ ਪਾਲਿਸੀ ਨਹੀਂ। ਜਿਵੇਂ ਕਹਿੰਦੇ ਨਾ ਜਿੰਨਾ ਮਰਜ਼ੀ ਘੱਟੇ ਦਾ ਘਾਟਾ ਹੋ ਜਾਵੇ, ਕਿਸਾਨ ਹੁੰਦਾ ਜਾ ਰਿਹਾ, ਜੇ ਕਿਸਾਨ ਦੇ ਨਾਲ ਮਜ਼ਦੂਰ ਹੁੰਦਾ ਜਾ ਰਿਹਾ, ਸਿਰਫ 20% ਲੋਕ ਬਣਦੇ ਜਾ ਰਹੇ ਨੇ। ਅੱਜ ਤੋਂ 5-7 ਸਾਲ ਤੱਕ ਆਪਾਂ ਨਾਲ ਲੜਾਈ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਹੈ। ਸਰਕਾਰ ਦੇ ਕੰਮ ਜਿਹੜੇ ਚਾਹੇ ਉਹ ਜਾਤ ਪਾਤ ਦੇ ਨਾਮ ਤੇ, ਚਾਹੇ ਧਰਮ ਦੇ ਨਾਮ ਤੇ, ਉਹ ਲੋਕਾਂ ਦਾ ਕੋਈ ਕਾਰਨ ਨਹੀਂ ਹੁੰਦਾ। ਕਿਉਂਕਿ ਜਦੋਂ ਅੰਗਰੇਜ਼ਾਂ ਨੇ ਆਪਣੇ ਰਾਜ ਕਰਾਇਆ ਉਸ ਟਾਈਮ ਉਹ ਜ਼ਿਆਦਾ ਪੜ੍ਹੇ ਲਿਖੇ ਬਣਾਈ ਦੀ ਬਣਾਈ ਸੀ ਵੀ ਲੋਕਾਂ ਨੂੰ ਪਾੜੋ, ਰਾਜ ਕਰੋ। ਪਰ ਆਪਣੇ ਲੋਕ ਖੇਤੀਓ ਧਰਮ ਦੇ ਨਾਮ ਪਰ ਜਾਤ ਪਾਤ ਦੇ ਨਾਮ ਤੇ ਭੜ ਜਾਂਦੇ ਨੇ। ਆਹੀ ਹੁਣ ਜਿਹੜੇ ਸਾਡੇ ਮੁਲਕ ਦੇ ਸਰਕਾਰਾਂ ਨੇ ਉਹ ਵੀ ਅੱਜ ਸੋਚਦੇ ਨੇ, ਕਿਉਂਕਿ ਇਹ ਗੱਲਾਂ ਨਾਲ ਇਹ ਚੀਜ਼ਾਂ ਕਰਕੇ ਇਹ ਪਾਲਿਸੀਆਂ ਨੂੰ ਲਾਗੂ ਕਰਕੇ ਲੋਕਾਂ ਆਪਾਂ ਨੂੰ ਪਾੜ ਕੇ 20% ਲੋਕਾਂ ਨੇ ਆਪਣੇ ਹੱਥਾਂ ਵਿੱਚ ਸਾਰਾ ਪੈਸਾ ਕਰ ਲਿਆ। ਆਹ ਪਿੱਛੇ ਇੱਕ ਤਾਂ ਦੂਜੀ ਸਰਕਾਰ ਨੇ ਦੁਨੀਆ ਵਿੱਚ ਪੈਸਾ ਕਰਾਂਗੀ, ਉਹਨਾਂ ਨੇ ਸਾਫ਼ ਗੱਲ ਕਰ ਦਿੱਤੀ ਵੀ ਜਿਹੜਾ ਸਾਰਾ ਪੈਸਾ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਆ ਗਿਆ, ਕੁਝ ਬੰਦੇ ਦੇ ਹੱਥਾਂ ਦੇ ਵਿੱਚ। ਔਰ ਜਿਹੜੇ ਪੈਸੇ ਦਾ ਲੋਕਾਂ ਦੇ ਵਿੱਚ ਫਰਕ ਇੰਨਾ ਪੈ ਰਿਹਾ ਵੀ ਅਮੀਰ ਔਰ ਪੀੜੀ ਦਾ, ਵੀ ਜਿਹੜੀ ਅਮੀਰੀ ਆ ਉਹ 20% ਲੋਕਾਂ ਕੋਲ, ਜਿਹੜੀ ਗਰੀਬੀ ਰਹਿ ਗਈ 80% ਲੋਕਾਂ ਕੋਲ। ਉਹ 80% ਦੇ ਲੋਕਾਂ ਵਿੱਚ ਆਪਾਂ ਕਿਸਾਨੀ ਆ ਗਈ, ਮਜ਼ਦੂਰ ਆ ਗਏ, ਜਾਂ ਜਿਹੜੇ ਖੇਤੀ ਮਿਹਨਤੀ ਲੋਕ ਨੇ 80% ਕੰਮ ਕਰਕੇ ਆਪਣੇ ਬੱਚੇ ਨੂੰ ਪਾਲਣ, ਕੋਈ ਕੰਮ ਕਰਕੇ ਨਹੀਂ, ਚਾਹੇ ਕੋਈ ਮੁਲਾਜ਼ਮਾਂ ਸਰਕਾਰ ਪੁਲਿਸ ਦੇ ਵਿੱਚ ਆ ਜਾਂ ਫੌਜ ਦੇ ਵਿੱਚ ਆ, ਇਹ ਸਾਰੀਆਂ ਉਹ ਕਰਕੇ 80% ਲੋਕ ਖੇਤੀ ਮਿਹਨਤੀ ਆ ਜਾਂਦੇ ਨੇ। ਪਰ 20% ਲੋਕਾਂ ਨੇ ਸਾਰਾ ਪੈਸਾ ਆਪਣੇ ਹੱਥਾਂ ਦੇ ਵਿੱਚ ਕਰ ਲਿਆ। ਉਹਦੇ ਕਰਕੇ ਉਹ ਲੋਕਾਂ ਨੂੰ ਗੁਲਾਮ ਬਣਾ ਕੇ ਉਹਨਾਂ ਨੂੰ ਤਾਂ ਜੋ ਆਪਣੀ ਵੋਟਾਂ ਮੰਗਣੀਆਂ ਪੈਣ। ਕਿਸੇ ਵੀ ਤਰੀਕੇ ਨਾਲ 20-5 ਸਾਲਾਂ ਬਾਅਦ ਲੋਕਾਂ ਦੀਆਂ ਵੋਟਾਂ ਕਰਨੀਆਂ ਪੈਂਦੀਆਂ ਨੇ। ਜੇ ਸਾਨੂੰ ਨਾ ਕਰਨੀਆਂ ਪੈਣਾ, ਅਸੀਂ ਲੋਕਾਂ ਨੂੰ ਗੁਲਾਮ ਹੀ ਬਣਾ ਕੇ ਪੁਰਾਣਾ ਟਾਈਮ ਦੇ ਰਾਜ ਦਾ ਰਾਜ ਹੁੰਦਾ ਵਾ। ਇਹ ਚੀਜ਼ਾਂ ਦਾ ਸਟੇਟ ਕਰਨ ਜਿੰਨੀਆਂ ਵੀ ਪਾਲਿਸੀਆਂ ਹੋ ਰਹੀਆਂ ਨੇ ਉਹ ਸਾਰੇ ਥੋੜੇ ਲੋਕਾਂ ਨੂੰ ਦਬਾਉਣ ਵਾਸਤੇ ਹੋ ਰਹੀਆਂ ਨੇ, ਚਾਹੇ ਉਹ ਕਿਸਾਨ ਆ, ਚਾਹੇ ਉਹ ਗਰੀਬ ਆ, ਚਾਹੇ ਕੋਈ ਵੀ ਆ। ਪਰ ਨਾਲ ਸਰਕਾਰਾਂ ਆਪਾਂ ਨੂੰ ਪਾੜ ਵੀ ਰਹੀਆਂ ਨੇ, ਰਾਜ ਵੀ ਕਰ ਰਹੀਆਂ ਨੇ। ਪਰ ਉਹਨਾਂ ਦਾ ਮਸਲਾ ਅੱਡ ਚ ਪਾੜਾ ਹੀ ਬਾਤ ਦਾ 5 ਕਿੱਲੇ ਜ਼ਮੀਨ ਬੜਾ ਕਰੇਗਾ। ਉਹਦੇ ਵਿੱਚ ਕਿਸਾਨ ਇੱਕ ਪਾਸੇ ਕਰਕੇ ਜਿਹੜੇ ਗਰੀਬ ਪਰਿਵਾਰ ਨੇ ਉਹ ਰੱਦ ਕਰਦੇ, ਜਦ ਕਿ ਬਣਦਾ ਕਿ ਵੀ ਐਵੇਂ ਪਿੰਡ ਵਿੱਚ ਲੱਗਾ। ਜਿਵੇਂ ਹੁਣ ਇਹ 28 ਪਰਿਵਾਰਾਂ ਦੀ ਜਗ੍ਹਾ ਹੁੰਦੀ ਆ ਬਾਬੇ ਪਿੰਡ ਦੇ ਵਿੱਚ, ਜਦ ਕਿ ਸਰਕਾਰ ਨੇ ਸਿੱਧੀ ਪਾਲਿਸੀ ਲਾ ਕਰਕੇ ਵੀ ਜਿਹੜਾ ਬੰਦਾ 12 ਸਾਲ ਤੇ ਆਪਣੇ ਮਕਾਨ ਵਿੱਚ ਰਹਿ ਰਿਹਾ ਜਾਂ ਉਹਦਾ ਕਰਜ਼ਾ, ਚਾਹੇ ਥੋੜੀ ਜਗ੍ਹਾ ਤੇ ਉਹਦਾ ਕਰਜ਼ਾ, ਵੀ ਉਹਦੇ ਮਾਲਕੀ ਹੱਕ ਨੇ, ਕਿਉਂਕਿ ਉਹਨੇ ਆਪਣੀ ਮਿਹਨਤ ਨਾਲ ਉਹ ਜ਼ਮੀਨ ਸੰਭਾਲੀ ਹੁੰਦੀ ਹੈ ਜਾਂ ਆਪਣਾ ਮਕਾਨ ਬਣਾਇਆ। ਪਰ ਫਿਰ ਵੀ ਤੁਹਾਨੂੰ 47 ਤੋਂ ਲੰਬੇ ਟਾਈਮ ਤੋਂ ਰਹਿ ਰਹੇ, ਇਹੋ ਜਿਹੀ ਕੋਈ ਡਰਨ ਵਾਲੀ ਗੱਲ ਨਹੀਂ। ਪਰ ਆਪਾਂ ਨੂੰ ਇਕੱਠੇ ਹੋ ਕੇ ਲੜਨਾ ਪਊਗਾ। ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਮੈਂ ਇੱਕ ਵਾਅਦਾ ਕਰਕੇ ਜਾਣਾ, ਜੇ ਤੁਸੀਂ ਲੋਕ ਇਕੱਠ ਕਰਕੇ ਚੱਲੋਗੇ, ਸਾਡੇ ਨਾਲ ਜੁੜੋਗੇ, ਦੇਖੋ ਇਕੱਠ ਤੁਹਾਡਾ ਵਾਅਦੇ ਸਾਡੇ ਅਸੀਂ ਉਹਨਾਂ ਦੀ ਕੁਰਬਾਨੀਆਂ ਦੇਵਾਂਗੇ। ਜਿਹੜੇ ਹੈ 28 ਪਰਿਵਾਰਾਂ ਦੀ ਗੱਲ ਕਰਦੇ ਆ, ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾਵੇ, ਅਸੀਂ ਇਹਨਾਂ ਨੂੰ ਵਸਾ ਕੇ ਉਹਨਾਂ ਨੂੰ ਉੱਠਣ ਨਹੀਂ ਦੇਵਾਂਗੇ। ਇੱਥੇ ਤੋਂ ਜਿੰਨਾ ਕੋਈ ਸਰਕਾਰ ਕੋਈ ਪਾਲਿਸੀਆਂ ਕੁਛ ਕਰ ਲੈ, ਅਸੀਂ ਇਹਨਾਂ ਦਾ ਸਾਥ ਦੇਵਾਂਗੇ, ਇਹਨਾਂ ਨੂੰ ਇੱਥੇ ਵਸਾਵਾਂਗੇ। ਦੂਜੀ ਗੱਲ ਆ, ਜਿਹੜੇ ਇਹਨਾਂ ਦੇ ਗਰੀਬ ਪਰਿਵਾਰਾਂ ਵਾਸਤੇ ਵੀ 5-5 ਨਾਲ ਦੇ ਪਲਾਟ ਜਾਂ ਇਹਨਾਂ ਨੂੰ ਬਣਦਾ ਜਿਵੇਂ ਸਰਕਾਰ ਦੇ ਝੋਲੇ ਦੇ ਮਕਾਨ ਵਾਸਤੇ ਵੀ ਪੈਸੇ, ਉਹ ਵੀ ਹੱਕ ਇਹਨਾਂ ਨੂੰ ਨਾਲ ਦੇਵਾਂਗੇ। ਬਾਕੀ ਜਿਹੜੀ ਕਿਸਾਨੀ ਮਸਲਿਆਂ ਬਾਰੇ ਆ, ਕਿਸਾਨਾਂ ਨੂੰ ਜਿਹੜੀ ਕਾਸ਼ਤਕਾਰਾਂ ਨੂੰ ਆਸੂਦੀ ਆ ਬਹੁਤ ਘੱਟ ਮਿਲੀ ਆ, ਕਿਉਂਕਿ ਸਰਕਾਰ ਨੇ ਆਈਟੀ ਕਾਸ਼ਤਕਾਰਾਂ ਦੇ ਹੱਕ ਦੇ 35 ਲੱਖ ਨੂੰ ਰਹਿ ਕਰੀ ਸੀ, ਪਰ ਅੱਗੇ ਕਿਸੇ ਹੋਰ ਵੱਡੀ ਕੰਪਨੀ ਨੇ 70 ਲੱਖ ਨੂੰ ਵੇਚਤੀ, ਕਰੋੜ ਤੱਕ ਜਾ ਰਹੀ ਹੈ ਜੀ। ਨਹੀਂ ਚਲੋ ਜਿਹੜੀ ਮਤਲਬ ਜਿੰਨੀ ਦੀ ਗੱਲ ਆਈ ਆ 70 ਲੱਖ ਦੇ ਅੰਦਰ ਗੱਲ ਆਈ ਸੀ, ਆਹ ਨੀਤੀ ਦੀ ਗੱਲ ਆ। ਚਲੋ ਤੁਸੀਂ ਕਹੋਗੇ ਨਾ ਕਰੋੜ ਮੰਗ ਲਿਆ, ਉਸ ਟਾਈਮ ਮੈਂ ਸਰਕਾਰ ਦੇ ਇੱਕ ਗੱਲ ਕਰੀ ਕਿ ਚਲੋ ਉਸ ਟਾਈਮ ਨਾ 9 ਲੱਖ ਦੇ ਰਹੇ ਨੇ ਵੀ ਅੱਜ ਫਿਰ ਇਹਨਾਂ ਨੂੰ ਡਾਊਨਲੋਡ, ਜਦ ਤੁਸੀਂ ਜ਼ਮੀਨ ਡਾਊਨਲੋਡ ਤੇ ਵੇਚ ਰਹੇ ਹੋ ਤਾਂ ਤੁਸੀਂ ਇਹਨੂੰ ਡਾਊਨਲੋਡ ਕਰੋ ਸਮਾਂ ਨੂੰ ਵੀ। ਔਰ ਕਹਿੰਦੇ ਵੀ ਨਹੀਂ ਪ੍ਰਧਾਨ ਜੀ ਆ ਨਹੀਂ ਹੋ ਸਕਦਾ, ਉਹਨਾਂ ਨੇ ਕਿਉਂ ਕਹਿੰਦੇ ਜਾਂ ਆਪਾਂ ਇੱਕ ਸੌਦਾ ਕਰਨਾ ਹੈ, ਕਦੇ ਨਹੀਂ ਕਰਨਾ ਵੀ ਫਿਰ ਗਮਾਂ ਦੀ ਘਟਨਾ ਹੋਵੇ ਤਾਂ ਹੋਵੇ ਜੇ ਕਿਸਾਨਾਂ ਦਾ ਕੋਈ ਹੱਕ ਨਹੀਂ। ਆਪਾਂ ਉੱਥੇ ਲੜੇ ਉਹਨਾਂ ਗੱਲ ਉਹਨੇ ਕਿਹਾ ਜੀ ਆਹ ਜ਼ਮੀਨਾਂ ਨੇ ਵੇਚੀਆਂ ਨਹੀਂ ਹੈਗੀਆਂ, ਇਹਨਾਂ ਨੇ ਸਾਂਭ ਸੰਭਾਲ ਕਰੀ ਆ, ਕੋਈ ਸਰਕਾਰ ਨੇ ਆ ਕੇ ਜ਼ਮੀਨ ਦੀ ਸਾਂਭ ਸੰਭਾਲ ਨਹੀਂ ਕਰੀ ਜਾਂ ਪੱਤਰ ਬਣਾਈ ਨਹੀਂ ਕਰੀ, ਚੱਲਦੀ ਨਹੀਂ ਕਰੀ, ਇਹ ਲੋਕਾਂ ਨੇ ਕਰੀ ਆ, ਕਿਸੇ ਪੰਚਾਇਤ ਨੇ ਨਹੀਂ ਕਰੀ। ਕਿਉਂਕਿ ਲੋਕਾਂ ਨੇ ਖੂਨ ਪਸੀਨਾ ਉਹਦੇ ਵਿੱਚ ਮਜ਼ਦੂਰ ਵਿੱਚ ਆ ਕੇ ਇਹਨਾਂ ਦੀ ਮਿਹਨਤ ਵੀ ਆ, ਕਿਸਾਨਾਂ ਦੀ ਮਿਹਨਤ ਵੀ ਆ, ਆਪਣੇ ਬਜ਼ੁਰਗਾਂ ਦੀ ਮਿਹਨਤ ਆ, ਉਹ ਮਿਹਨਤ ਕਰਕੇ ਆਹ ਜ਼ਮੀਨ ਚੱਲਦੀ ਹੋਈ ਆ, ਪੰਜਾਬ ਹੋਈ ਆ। ਪਰ ਜਦੋਂ ਜ਼ਮੀਨਾਂ ਇਹ ਪੰਜਾਬ ਹੋ ਗਈਆਂ, ਚੱਲਦੀਆਂ ਹੋ ਗਈਆਂ, ਸਰਕਾਰ ਦੀ ਨਿਗਾਹ ਪੈ ਗਈਆਂ ਵੀ ਆਹ ਜ਼ਮੀਨ ਪਈ ਹੋਆ,
ਕਿਉਂਕਿ ਜਿਹੜੀ ਆਹ ਜ਼ਮੀਨ ਹੁੰਦੀ ਆ, ਜਿਹੜੇ ਜ਼ਮੀਨ ਦੀ ਸਾਂਭ ਸੰਭਾਲ ਕਰੀ ਆ, ਉਹ ਜ਼ਮੀਨ ਉਸ ਦੀ ਬਣਦੀ ਆ। ਆਪਾਂ ਸ਼ੁਰੂ ਤੋਂ ਦੇਖਦੇ ਆ ਗਏ ਹਾਂ। ਜਦੋਂ ਤਾਂ ਉਹ ਲੋਕ ਤੇ ਇਹਨੂੰ ਸਾਂਭ ਸੰਭਾਲ ਕਰਦੇ ਬਾਪਤੀ ਜਦ ਤੱਕ ਸਰਕਾਰ ਨੂੰ ਧਿਆਨ ਨਹੀਂ ਗਿਆ। ਪਰ ਜਦੋਂ ਆਹ ਜ਼ਮੀਨਾਂ ਲੋਕਾਂ ਨੇ ਬਾਜ਼ ਕਰ ਲਈਆਂ, ਲੋਕਾਂ ਨੂੰ ਆਮਦਨ ਦੇਣ ਲੱਗੀਆਂ, ਉਸ ਟਾਈਮ ਸਰਕਾਰ ਦੀ ਨਿਗਾਹ ਹੋ ਗਈ। ਮੈਂ ਪੰਜੇ ਪਿੰਡਾਂ ਨੂੰ ਬੇਨਤੀ ਕਰਦਾ ਵੀ ਭਾਈ ਆਪਣੇ ਪਿੰਡਾਂ ਦੇ ਵਿੱਚ ਭਾਰਤੀ ਕਿਸਾਨ ਨੂੰ ਭੇੜੀ ਕਲਾਂ ਦੀਆਂ ਕਮੇਟੀਆਂ ਬਣਾਓ, ਵੱਧ ਤੋਂ ਵੱਧ ਇਕੱਠੇ ਹੋ ਕੇ ਜੁੜੋ। ਜੇ ਤੁਸੀਂ ਪੰਜੇ ਪਿੰਡ ਇਕੱਠੇ ਹੋ ਕੇ, ਚਾਹੇ ਕੋਈ ਕਿਸਾਨ ਮਜ਼ਦੂਰ ਜਿਹੜਾ ਵੀ ਵਰਗ ਆ, ਸਾਰੇ ਇਕੱਠੇ ਹੋਣੇ ਆ ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਇਹਦੇ ਆਪਾਂ ਜਿਹੜੇ ਕਾਸ਼ਤਕਾਰ ਨੂੰ ਵੀ ਜਿਹੜਾ ਮੁਆਵਜ਼ਾ ਉਹ ਵੀ 28 ਲੱਖ ਦੇ ਹਿਸਾਬ ਨਾਲ ਦਵਾਵਾਂਗੇ। ਦੂਜੇ ਪਾਸੇ ਜਿਹੜੇ ਗਰੀਬ ਪਰਿਵਾਰ ਨੇ ਜਿਹਨਾਂ ਦਾ ਉਹਨਾਂ ਦਾ ਹਿੱਸਾ ਬਣਦਾ, ਉਹਨਾਂ ਨੂੰ ਵੀ ਜੇ ਪਹਿਲਾਂ 9 ਲੱਖ ਮਿਲਿਆ ਉਹਦੇ ਵਿੱਚ ਕੋਸ਼ਿਸ਼ ਕਰ ਰਹੇ ਆ। ਪਰ ਜੇ ਕਿਸਾਨਾਂ ਨੂੰ 28 ਲੱਖ ਮਿਲਦਾ ਤਾਂ ਇਹਨਾਂ ਗਰੀਬ ਪਰਿਵਾਰਾਂ ਨੂੰ 28 ਲੱਖ ਦੇ ਹਿਸਾਬ ਨਾਲ ਅਸੀਂ ਮੁਆਵਜ਼ਾ ਦਵਾਵਾਂਗੇ ਕਿਉਂਕਿ ਉਹਨਾਂ ਦਾ ਹਿੱਸਾ ਬਣਦਾ। ਬਾਕੀ ਕੋਈ ਇਜਾਜ਼ਤ ਨਹੀਂ ਜਾਂ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਕੋਈ ਵੀ ਹੋਣੀ, ਸਰਕਾਰ ਜਿੰਨੇ ਮਰਜ਼ੀ ਆਪਣੇ ਪਰਚੇ ਦਰਜ ਕਰਕੇ ਸਰਕਾਰ ਨੂੰ ਮਾਰ ਨਹੀਂ ਸਕਦੀ ਕਿਉਂਕਿ ਸਰਕਾਰ ਨੇ ਆਪਾਂ ਇਹ ਲੰਬੇ ਟਾਈਮ ਤੋਂ ਲੜਾਈ ਲੜਦੇ ਆ ਰਹੇ ਹਾਂ। ਐਵੇਂ ਹੀ ਇਹ ਲੜਾਈ ਸਾਨੇ ਪਹਿਲਾਂ ਹਰਿਆਣਾ ਤਰ੍ਹਾਂ ਲੜੀ ਸੀ। ਉੱਥੇ ਉਹ ਲੋਕਾਂ ਨੇ ਪਾਕਿਸਤਾਨ ਤੋਂ ਆ ਕੇ ਲਾਲੋ ਕਹਿੰਦੇ ਵੀ ਉੱਥੇ ਕਚੀਲ ਹੁੰਦੀ ਸੀ ਰਾਜ ਦੀ ਬਣਾਈ ਦੀ, ਉਹ ਲੋਕਾਂ ਨੇ ਉੱਥੇ ਜ਼ਮੀਨਾਂ ਪੱਧਰ ਕਰਕੇ ਆਪਣਾ ਪਿੰਡ ਬਣਾ ਲਿਆ, ਪਿੰਡ ਵਸਾ ਲਿਆ। ਸਰਕਾਰ ਨੇ ਪਿੱਛੇ ਆਉਣ ਸਾਰ ਕੀ ਕਰਿਆ, ਜਦੋਂ ਕਾਂਗਰਸ ਸਰਕਾਰ ਆ ਗਈ, ਰਾਜ ਨੇ ਸੋਚਿਆ ਜ਼ਮੀਨ ਮੇਰੀ ਆ ਵੀ ਮੈਂ ਇਹਨੂੰ ਛਡਾਵਾਂ। ਉਹ ਲੋਕਾਂ ਤੋਂ ਉਹਨਾਂ ਨੇ ਰਾਤੋਂ ਰਾਤ ਕਨੈਕਸ਼ਨ ਕੱਟ, ਬਿਜਲੀ ਦੇ ਮੀਟਰ ਵੀ ਲੱਗੇ ਹੋਏ ਸੀ। ਇੱਥੇ ਤਾਂ ਚਲੋ ਹਾਲੇ ਇੰਨੀ ਗੱਲ ਨਹੀਂ ਹੋਈ, ਉਹਨਾਂ ਦੇ ਮੀਟਰ ਵੀ ਲੱਗੇ, ਸਾਰਾ ਕੁਛ ਹੋਇਆ ਬਦੀ। ਉਹਨਾਂ ਨੇ ਉਹ ਦਿਨ ਮੱਝਾਂ ਖੋਲ੍ਹਦੀਆਂ, ਲੋਕ ਰਾਤੋਂ ਰਾਤ ਘਰਾਂ ਤੋਂ ਬਾਹਰ ਤੋਂ ਸੂਰਜ ਤੋਂ ਕਰਦੇ। ਉਸ ਟਾਈਮ ਸਾਡੇ ਮਹੀਨੇ ਤੋਂ ਵੱਧ ਸੰਘਰਸ਼ ਲੜਾ ਸੀ ਪਿਆਲੇ ਦੀ ਸੰਘਰਸ਼ ਦੇ ਸਾਹਮਣੇ। ਉਹਦੇ ਵਿੱਚ ਆਪਣੇ 18 ਦੀ ਕਿਸਾਨ ਜੇਲ੍ਹ ਵੀ ਗਏ ਨੇ, ਕਾਫੀ ਹੋਇਆ। ਪਰ ਲੰਬੇ ਸੰਘਰਸ਼ ਤੋਂ ਬਾਅਦ ਉਹ ਕਿਸਾਨਾਂ ਦੀ, ਉਹ ਪਿੰਡ ਵਾਸੀਆਂ ਦੀ ਜਿੱਤ ਹੋਈ। ਉਹਦੇ ਵਿੱਚ ਵੀ ਐਵੇਂ ਕਿਸਾਨ ਮਜ਼ਦੂਰ ਸਾਰੇ ਲੋਕ ਆ ਗਏ ਸੀ। ਸੋ ਆ 5 ਪਿੰਡਾਂ ਦਾ ਵੱਡਾ ਮਸਲਾ, ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਆਪਾਂ ਹੰਬਲਾ ਮਾਰੀਏ। ਕਿਉਂਕਿ ਜੇ ਤੁਸੀਂ ਸਾਰੇ ਪੰਜੇ ਦੇ 5 ਪਿੰਡ ਤਿਆਰ ਹੁੰਦੇ ਹੋ, ਇਕੱਠੇ ਹੁੰਦੇ ਹੋ, ਇੱਕ ਵਾਰ ਆਪਾਂ ਹੋਰ ਵੀ ਕਰਦੇ ਹਾਂ, ਆਪਾਂ ਇਹ ਬਾਗ ਤੇ ਆਪਾਂ ਇੱਥੇ ਕਣਕ ਬੀਜਾਂਗੇ। ਇੱਕ ਵਾਰ ਆਪਣਾ ਵੀ ਆਪਾਂ ਪਿੱਛੇ ਵੀ ਕਣਕ ਬਜਾਈ ਸੀ, ਅੱਗੇ ਨੂੰ ਆਪਾਂ ਕਣਕ ਬੀਜਾਂਗੇ। ਕਿਉਂਕਿ ਜਦ ਤੱਕ ਸਰਕਾਰ ਆਪਣੇ ਗੱਲ ਪੂਰੀ ਤਰ੍ਹਾਂ ਨਿਭਦੀ ਨਹੀਂ ਹੈਗੀ, ਬੈਠ ਕੇ ਨਿਬੜਦੀ ਨਹੀਂ, ਆਪਣਾ ਹੱਕ ਆਪਾਂ ਨੂੰ ਦਿੰਦੀ ਨਹੀਂ, ਉਸ ਟਾਈਮ ਤੱਕ ਆਪਾਂ ਸੰਘਰਸ਼ ਲੜਾਂਗੇ। ਆਪਣਾ ਬਣਦਾ ਵੀ ਆ ਲੜਨ ਦਾ ਸੰਘਰਸ਼ ਹੈ। ਸੋ ਇੰਨੀਆਂ ਗੱਲਾਂ ਕਰਦਾ ਹੋਇਆ ਜੇ ਕੋਈ ਮੇਰੇ ਤੋਂ ਪੱਕਾ ਕਿਸੇ ਨੂੰ ਬੋਲਿਆ ਹੋਵੇ ਗਲਤੀ ਮੰਨਦੇ ਆ। ਸੋ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।